ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ, ਸੁਖਬੀਰ ਬਾਦਲ ਨੂੰ ਹੁਣ ਇੱਕ ਪਾਸੇ ਤਾਂ ਚਰਚਾ ਇਹ ਹੈ ਕਿ ਸੰਮਣ ਗਏ ਨੇ, ਪਰ ਦੂਜੇ ਪਾਸੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਾ ਵੀ ਪਾਇਆ। ਆਮ ਆਦਮੀ ਪਾਰਟੀ ਨੂੰ ਕਹਿੰਦੇ ਸ਼ਰਾਬ ਪਾਲਿਸੀ ਹੈ ਜਿਹੜੀ, ਉਹਦੇ ਰਾਹੀਂ ਆਪ ਨੇ ਸੈਂਕੜੇ ਦਾ ਘੁਟਾਲਾ ਕੀਤਾ, ਸੈਂਕੜੇ ਕਰੋੜ ਦਾ। ਦੇਖੋ ਗੱਲ ਇਹ ਆ ਜੀ ਕਿ ਆਪੇ ਤੁਸੀਂ ਕਹਿ ਦਿੱਤਾ ਕਿ ਸੰਮਨ ਗਏ ਤੇ ਦੂਸਰੇ ਪਾਸੇ ਕਹਿ ਦਿੱਤਾ ਕਿ ਸਵਾਲ ਚੁੱਕ ਰਹੇ ਨੇ ਪਾਲਿਸੀ ਦੇ। ਜੀ ਜੀ ਤਾਂ ਆਪਸ ਦੇ ਵਿੱਚ ਦੋਨੇ ਚੀਜ਼ਾਂ ਨੂੰ ਜੋੜ ਲਓ ਫਿਰ। ਜੀ ਜੀ ਤਾਂ ਸਵਾਲ ਹੀ ਜੁੜ ਗਏ, ਤੁਹਾਡੇ ਤੇ ਆਪਣੇ ਆਪ ਹੀ ਜੁੜ ਗਈ ਗੱਲ ਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਜੀ ਕਿ ਲੀਡਰ ਜਿਹੜੇ ਹੁੰਦੇ ਨੇ ਉਹ ਗੱਲ ਨੂੰ ਕਿਸੇ ਹੋਰ ਪਾਸੇ, ਕਿਸੇ ਹੋਰ ਦਿਸ਼ਾ ਚ ਲਿਜਾਣ ਚ ਮੁਹਾਰਤ ਰੱਖਦੇ, ਕੋਸ਼ਿਸ਼ ਕਰਦੇ ਨੇ। ਹੁਣ ਤੁਸੀਂ ਕੋਸ਼ਿਸ਼ ਨੂੰ ਫੜਦੇ ਹੋ ਕਿ ਨਹੀਂ ਫੜਦੇ ਹੋ, ਤੁਹਾਡੇ ਤੇ ਨਿਰਭਰ ਕਰਦਾ। ਤਾਂ ਬਈ ਹੋ ਸਕਦਾ, ਕਿਉਂਕਿ ਉਹ ਤਾਂ ਕਹਿੰਦੇ ਸੰਮਨ ਮੈਨੂੰ ਮਿਲੇ ਨਹੀਂ, ਮਿਲੇਗੀ ਜੀ। ਅੱਛਾ, ਬਸ ਗੱਲ ਖਤਮ ਹੈ। ਤੇ ਜੇ ਸੰਮਨ ਮਿਲੇ ਨਹੀਂ ਤਾਂ ਕੋਈ ਗੱਲ ਨਹੀਂ, ਮਿਲ ਜਾਣਗੇ। ਕਿਹੜਾ ਸੰਮਨ ਜਿਹੜੇ ਆ ਉਹ ਸਾਰੀ ਦੁਨੀਆ ਦਾ ਕਹਿ ਲਓ ਐ ਚੱਕਰ ਕੱਟ ਕੇ ਆਉਣੇ ਆ। ਹੋ ਸਕਦਾ ਈਮੇਲ ਤੁਸੀਂ ਘਰ ਜਾ ਕੇ ਚੈੱਕ ਕਰੋ ਤੇ ਈਮੇਲ ਹੀ ਆਏ ਹੋਣ ਤੇ ਜਾਂ ਤੁਹਾਡੇ ਬਾਰ ਦੇ ਵਿੱਚ ਪਏ ਹੋਣ। ਖੈਰ ਇਹ ਤਾਂ ਚਲੋ ਦੇਖਾਂਗੇ। ਦੂਜੀ ਚੀਜ਼ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਸ਼ਰਾਬ ਪਾਲਿਸੀ ਵਾਲੀ, ਤਾਂ ਇਹ ਇੱਕ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਨੇ ਪੀਸੀ ਕੀਤੀ ਆ ਤੇ ਆਮ ਆਦਮੀ ਪਾਰਟੀ ਦਾ ਅੱਜ ਬੁਲਾਰਾ ਨਹੀਂ ਆਇਆ ਮੇਨ ਸਟ੍ਰੀਮ ਦੇ ਇੱਕ ਇਹਨਾਂ ਦੇ ਆਪਣੇ ਪ੍ਰਚਾਰ ਵਾਸਤੇ ਮਸ਼ਹੂਰ ਚੈਨਲ ਤੇ। ਇਹ ਗੱਲ ਦਾ ਹਿਸਾਬ ਲਾ ਲਓ। ਅੱਛਾ, ਕਿ ਜਿਹੜਾ ਚੈਨਲ ਇਹਨਾਂ ਦਾ ਪ੍ਰਚਾਰ ਕਰਦਾ ਰਿਹਾ, ਕਰੋੜਾਂ ਦੇ ਇਸ਼ਤਿਹਾਰ ਲੈ ਕੇ, ਸਾਡੇ ਕੋਲ ਤੇ ਆਰਟੀਆਈ ਨੇ, ਮੈਂ ਬਿਨਾਂ ਤੱਥ ਤੋਂ ਗੱਲ ਨਹੀਂ ਕਰਦਾ, ਅਸੀਂ ਖੁਦ ਆਰਟੀਆਈ ਪਾ ਕੇ ਉਹਨਾਂ ਚੈਨਲਾਂ ਦੀ ਲਿਸਟ ਕਢਾਈ ਹੈ। ਤਾਂ ਉਹ ਜਿਹੜੇ ਚੈਨਲ ਜਿਨ੍ਹਾਂ ਨੂੰ ਕਰੋੜਾਂ ਦੇ ਪੈਕੇਜ ਦਿੱਤੇ ਆ, ਉਹੀ ਡਿਬੇਟ ਚ ਬੁਲਾ ਰਹੇ ਸੀ ਕਿ ਆਓ ਨਾ ਆਈਏ ਹਜ਼ੂਰ। ਤਾਂ ਆਏ ਨਹੀਂ, ਤਰਜਮਾਨ ਨਹੀਂ ਆਏ। ਤਾਂ ਇਹਦਾ ਮਤਲਬ ਤੁਸੀਂ ਆਪ ਸਮਝ ਸਕਦੇ ਜੀ ਕਿ ਸੱਤਾਧਾਰੀ ਧਿਰ ਜਦੋਂ ਆਪਣਾ ਤਰਜਮਾਨ ਨਹੀਂ ਭੇਜਦੀ, ਜਾਂ ਤਾਂ ਚੈਨਲ ਦੇ ਨਾਲ ਨਾਖੁਸ਼ ਹੋ ਜਾਂਦੀ ਹੈ, ਖਫਾ ਹੋ ਜਾਂਦੀ ਹੈ, ਤੇ ਜਾਂ ਫਿਰ ਕਹਿਣ ਲਈ ਕੁਛ ਨਹੀਂ ਬਚਦਾ, ਕਹਿਣ ਲਈ ਕੱਖ ਨਹੀਂ ਬਚਦਾ। ਸੋ ਇਸ ਕਰਕੇ ਹੁਣ ਇਸ ਮਾਮਲੇ ਦੇ ਵਿੱਚ ਦੇਖੋ ਜਵਾਬ ਤੇ ਇਹਨਾਂ ਨੇ ਦੇਣੇ ਆ, ਪਰ ਸਵਾਲ ਸੁਖਬੀਰ ਸਿੰਘ ਬਾਦਲ ਨੇ ਵੱਡੇ ਖੜੇ ਕੀਤੇ ਨੇ। ਕਈ ਵਾਰ ਕੀ ਹੁੰਦਾ ਕਿ ਅਸੀਂ ਇਹ ਕਹਿ ਦਿੰਦੇ ਕਿ ਫਲਾਣੇ ਬੰਦੇ ਦੀ ਗੱਲ ਯਾਰ ਉਹ ਸੱਚੀ ਨਹੀਂ ਹੋ ਸਕਦੀ, ਫਲਾਣਾ ਸੱਚ ਬੋਲਦਾ ਨਹੀਂ ਹੋ ਸਕਦਾ, ਜਾਂ ਇਹਨੂੰ ਛੱਡੋ ਯਾਰ ਇਹਦਾ ਕੀ ਹੈ। ਐਸਾ ਨਹੀਂ ਹੁੰਦਾ। ਕੋਈ ਵੀ ਬੰਦਾ ਰਾਜਨੀਤੀ ਦੇ ਵਿੱਚ ਮੌਕੇ ਤੇ ਬਹੁਤ ਕੁਝ ਕਰਨ ਦੀ ਸਮਰੱਥਾ ਰੱਖਦਾ ਹੁੰਦਾ ਹੈ। ਤਾਂ ਖੈਰ ਇਹਨਾਂ ਨੇ ਜਿਹੜੇ ਅੱਜ ਡਾਕੂਮੈਂਟ ਫਰੋਲੇ ਆ, 2-3 ਉਹਦੇ ਵਿੱਚ ਵੱਡੇ ਖੁਲਾਸੇ ਨੇ। ਇੱਕ ਤੇ ਇਹ ਆ ਕਿ ਕਹਿੰਦੇ ਕਿ ਜਿਨ੍ਹਾਂ ਨੂੰ ਇਹਨਾਂ ਨੇ ਹੋਲਸੇਲ ਦਾ ਕੰਮ ਦਿੱਤਾ, ਦੇਖੋ ਸ਼ਰਾਬ ਦਾ ਕਾਰੋਬਾਰ 3 ਚੀਜ਼ਾਂ ਤੇ ਟਿਕਿਆ ਹੁੰਦਾ ਹੈ। ਇੱਕ ਹੁੰਦਾ ਸ਼ਰਾਬ ਦਾ ਨਿਰਮਾਤਾ, ਇੱਕ ਹੁੰਦਾ ਸ਼ਰਾਬ ਦਾ ਜਿਹੜਾ ਕਹਿ ਲਓ ਕਿ ਵਰਤਾਵਾ, ਕਹਿ ਲਓ ਕਿ ਗਾਂ ਜਾ ਕੇ ਉੱਥੇ ਉਹ ਸ਼ਰਾਬ ਨੂੰ ਡਿਸਟਰੀਬਿਊਟ ਕਰਦਾ ਹੈ। ਉਹ ਆ ਗਿਆ ਵਿਚਾਰਣਾ ਮਿਡ ਦੇ ਵਿੱਚ, ਮਿਡਲ ਦੇ ਵਿੱਚ ਉਹ ਆ ਗਿਆ। ਤੇ ਤੀਸਰਾ ਹੋ ਗਿਆ ਜਿਹਨੇ ਦੁਕਾਨ ਤੋਂ ਵੇਚਣੀ ਆ। 3 ਚੀਜ਼ਾਂ ਹੋ ਗਈਆਂ ਕਿ ਇੱਕ ਨੇ ਬਣਾਈ ਚੀਜ਼, ਦੂਜੇ ਨੇ ਗਾਂ ਵੰਡੀ। ਵੰਡੀ ਸ਼ਬਦ ਵੈਸੇ ਇਸਤੇਮਾਲ ਕਰਨਾ ਚਾਹੀਦਾ, ਵਰਤਾਉਣਾ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੀਦਾ। ਇੱਕ ਵੰਡ ਵਾਲਾ ਹੋ ਗਿਆ, ਬਣਾਉਣ ਵਾਲਾ, ਵੰਡ ਵਾਲਾ, ਤੇ ਤੀਜਾ ਹੋ ਗਿਆ ਵੇਚਣ ਵਾਲਾ। ਠੀਕ ਹੈ। ਹੁਣ ਜਿਹੜਾ ਮਹੱਤਵਪੂਰਨ ਪਹਿਲੂ ਹੁੰਦਾ ਉਹ ਹੁੰਦਾ ਵੰਡ ਵਾਲਾ, ਜਿਹੜਾ ਵਿਚਾਲੇ ਹੁੰਦਾ ਕਿ ਉਹਨੇ ਡਿਸਟਿਲਰੀ ਤੋਂ ਚੱਕੀ ਤੇ ਰਿਟੇਲਰ ਨੂੰ ਦੇ ਦਿੱਤੀ। ਅੱਛਾ, ਇਹਨਾਂ ਨੇ ਜਿਹੜੀ ਗੱਲ ਕਹੀ ਹੈ ਉਹਦੇ ਵਿੱਚ ਇਹ ਹੋਇਆ ਕਿ ਇਹਨਾਂ ਨੇ ਸਿਰਫ 2 ਹੋਲਸੇਲਰਾਂ ਨੂੰ ਹੀ ਸਾਰਾ ਕੰਮ ਸੌਂਪ ਦਿੱਤਾ ਹੈ। ਹਾਲਾਂਕਿ ਇਹਨਾਂ ਦੇ ਤਰਜਮਾਨ ਨੂੰ ਮੈਂ ਸੁਣਿਆ ਸੀ, ਉਹ ਕਹਿੰਦੇ ਸੀ ਨਹੀਂ 3-4 ਹੋਰ ਵੀ ਹੈ ਟੁੱਟਵੇਂ ਰੂਪ ਚ, ਮਤਲਬ ਕਿ 2 ਨੂੰ ਦੇਤਾ 80% ਸਾਰਾ ਕਾਰੋਬਾਰ, ਤੇ ਬਾਕੀ 3-4 ਨੂੰ 10-20% ਉਹਨਾਂ ਨੂੰ ਦੇ ਦਿੱਤਾ, ਝੋਗਾ ਜਿਹਾ ਪਾ ਦਿੱਤਾ। ਤੇ ਉਹਦੇ ਵਿੱਚ ਕਹਿੰਦੇ ਕਿ ਜਿਹੜੇ ਬੰਦਿਆਂ ਨੂੰ ਹੋਲਸੇਲਰ ਦਾ ਉੱਕਾ ਪੁੱਕਾ ਕੰਮ ਸੌਂਪ ਦਿੱਤਾ ਉਹ ਯੂਪੀ ਤੇ ਹਰਿਆਣੇ ਦੀਆਂ ਸਰਕਾਰਾਂ ਵੱਲੋਂ ਬਲੈਕ ਲਿਸਟਡ ਨੇ। ਇਹ ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਉਹਨਾਂ ਨੇ ਉੱਥੇ ਵੀ ਇਸ ਧੰਦੇ ਦੇ ਵਿੱਚ ਫਰਾਡਬਾਜ਼ੀ ਕੀਤੀ ਹੈ। ਫਿਰ ਉਹ ਦੂਜੀ ਗੱਲ ਇਹ ਕਹਿੰਦੇ ਨੇ L1, ਮਤਲਬ ਕਿ ਤੁਸੀਂ ਸਮਝ ਕੇ ਨਾ ਕਿ ਉਹ ਕਿਹਨਾਂ ਨੂੰ ਕਹਿ ਰਹੇ ਆ। ਤੇ ਸਾਰਾ ਕਾਰੋਬਾਰ ਜਿਹੜਾ ਵਿਚਾਲੜਾ ਹੈ, ਵੰਡ ਵਾਲਾ ਕਰੋ, ਜਿਹੜਾ ਮੁੱਖ ਤੌਰ ਤੇ ਕਹਿ ਲਓ ਕਿ ਮਲਾਈਦਾਰ ਹੈ, ਇਹ ਸਮਾਨ ਚੱਕਣਾ। ਤੁਸੀਂ ਫਰਜ਼ ਕਰੋ ਤੁਸੀਂ ਕੋਈ ਕਿਸੇ ਕਾਰੋਬਾਰ ਚੋਂ ਆ, ਤੁਸੀਂ ਇੱਕ ਗੋਡਾਊਨ ਚੋਂ ਸਮਾਨ ਚੱਕਣਾ, ਇੱਕ ਸਟੋਰ ਤੇ ਛੱਡਣਾ, US ਦੇ ਵਿੱਚ ਹੀ ਲਾ ਲਓ ਕਿ ਵੱਡੇ ਗੋਦਾਮ ਤੋਂ ਤੁਸੀਂ ਚੱਕਿਆ ਤੇ ਇੱਕ ਸਟੋਰ ਤੇ ਜਾ ਕੇ ਦੇ ਦਿੱਤਾ, ਤਾਂ ਵਿਚਾਲੇ ਤੁਹਾਡਾ ਮਾਰਜਨ ਜਿਹੜਾ ਉਹ ਫਿਕਸ ਹੈ। ਨਾ ਤਾਂ ਤੁਹਾਨੂੰ ਡਿਸਟਿਲਰੀ ਦਾ ਘਾਟਾ ਤੇ ਨਾ ਫਲਾਣਾ, ਨਾ ਉਧਰੋਂ ਵੀ ਫਿਕਸ ਤੇ ਉਧਰੋਂ ਵੀ ਫਿਕਸ। ਤਾਂ ਕਮਿਸ਼ਨ ਤੁਹਾਡਾ ਹੁੰਦਾ ਇਸ ਸਾਰੇ ਕਾਰੋਬਾਰ ਵਾਲਾ।
ਵਾਸਤੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਰਾਜ ਦੇ ਵਿੱਚ ਵੀ ਇਹ ਇੱਕ ਬਹੁਤ ਵੱਡਾ ਸਵਾਲ ਹੁੰਦਾ ਸੀਗਾ। ਅੱਛਾ, ਕਿ ਕੁਝ ਬੰਦੇ ਹੀ ਹੈ ਜਿਹੜੇ ਉਹ ਮਤਲਬ ਕਿ ਡਿਸਟਿਲਰੀ ਦਾ ਕੰਮ ਵੀ ਸਾਂਭੀ ਜਾਂਦੇ ਆ, ਨਾਲ L1 ਦਾ ਵੀ ਸਾਂਭੀ ਜਾਂਦੇ ਆ। ਠੀਕ ਹੈ। ਇੱਥੇ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਕਿਹਾ ਕਿ ਡਿਸਟਿਲਰੀ ਵਾਲਾ ਜਾਂ ਰਿਟੇਲਰ L1 ਲਈ ਅਪਲਾਈ ਨਹੀਂ ਕਰੇਗਾ, ਉਹ ਮਤਲਬ ਕਿ ਯੋਗ ਹੀ ਨਹੀਂ ਹੋਏਗਾ। ਸੋ ਇਹਨਾਂ ਨੇ ਨਖੇੜਾ ਕਰ ਦਿੱਤਾ, ਸਮਝਦੇ ਹੋ ਨਾ। ਤੇ ਦੋਸ਼ ਉਦੋਂ ਵੀ ਇਸੇ ਤਰ੍ਹਾਂ ਦੇ ਲੱਗਦੇ ਸੀ ਆਪਣੇ ਚਹੇਤਿਆਂ ਦੇ, ਇੱਧਰ ਲੱਗਣ ਨੂੰ ਲੱਗ ਪਏ ਕਿ ਇਹਨਾਂ ਨੇ ਕੀ ਕੀਤਾ ਕਿ ਮੁੜ ਕੇ ਉਹ ਜਿਹੜਾ ਕਮਿਸ਼ਨ ਸੀਗਾ ਉਹ ਇਹਨਾਂ ਨੇ 5% ਤੋਂ ਵਧਾ ਕੇ L1 ਵਾਲਿਆਂ ਦਾ 10 ਕਰ ਦਿੱਤਾ। ਮਤਲਬ ਜਿਹੜਾ ਦੋਸ਼ ਦਿੱਲੀ 'ਚ ਲੱਗ ਰਿਹਾ, ਦੇਖੋ ਕਿ ਬਈ ਇਹਨਾਂ ਨੇ 2% ਤੋਂ ਚੱਕ ਕੇ 12 ਕਰ ਦਿੱਤਾ ਆਮ ਆਦਮੀ ਪਾਰਟੀ ਵਾਲਿਆਂ, ਤੇ ਫਿਰ 12 ਨੂੰ ਕੀ ਕੀਤਾ ਕਿ 6 ਦੇ ਦਿੱਤਾ L1 ਨੂੰ, ਤੇ 6% ਇੱਕ ਕ੍ਰੈਡਿਟ ਨੋਟ ਦੇ ਜ਼ਰੀਏ ਆਪ ਵਸੂਲ ਕਰ ਲਿਆ ਠੇਕੇ ਵਾਲਿਆਂ ਤੋਂ ਨਗਦ। ਆਹ ਹੇਰ ਫੇਰ ਦਾ ਦੋਸ਼ ਹੈ ਐਕਚੁਅਲ 'ਚ ਉੱਥੇ। ਠੀਕ ਹੈ, ਮਤਲਬ ਕਿ ਜਿੱਦਾਂ ਕ੍ਰੈਡਿਟ ਨੋਟ ਦਾ ਮਤਲਬ ਕਿ ਜਿਹੜਾ L1 ਵਾਲਾ ਹੈ ਉਹਨੇ ਠੇਕੇ ਵਾਲੇ ਤੋਂ ਪੈਸੇ ਨਹੀਂ ਲਏ, ਉਹਨੇ ਕ੍ਰੈਡਿਟ ਨੋਟ ਦੇ ਦਿੱਤਾ ਕਿ ਮੈਂ ਤੈਨੂੰ ਇੰਨੇ ਦੀ ਸ਼ਰਾਬ ਦੇ ਦੂੰ, ਆ ਜਿਹੜੇ ਪੈਸੇ ਇੰਨੇ ਆ ਇਹ ਫਲਾਣੇ ਨੂੰ ਨਗਦ ਦੇ ਦੇ। ਆ ਕ੍ਰੈਡਿਟ ਨੋਟ ਦਾ ਚੱਕਰ ਹੋ ਗਿਆ। ਤਾਂ ਖੈਰ ਇਸ ਤਰ੍ਹਾਂ ਦਾ ਦੋਸ਼ ਇਹਨਾਂ ਨੇ ਲਾਇਆ। ਤੇ ਦੂਜੀ ਗੱਲ, ਇਹਨਾਂ ਨੇ ਸਾਰੇ ਹੋਟਲ ਦਾ, ਕਮਰੇ ਦਾ ਸਾਰਾ ਬਿਊਰਾ ਦਿੱਤਾ ਵਾ ਕਿ ਦੇਖੋ ਜਿਹੜੇ ਬੰਦਿਆਂ ਨੇ ਦਿੱਲੀ ਦੇ ਵਿੱਚ ਪਾਲਿਸੀ ਬਣਾਈ ਸੀ ਉਹਨਾਂ ਬੰਦਿਆਂ ਨੇ ਆ ਫਲਾਣੀ ਜਗ੍ਹਾ ਤੇ ਬੈਠ ਕੇ ਉਹੀ ਪਾਲਿਸੀ ਸੇਮ ਇੱਥੇ ਲਾਗੂ ਕਰ ਦਿੱਤੀ ਆ। ਜੇ ਉੱਥੇ ਕਪਲਾ ਤੇ ਇੱਥੇ ਵੀ ਕਪਲਾ, ਜੇ ਉੱਥੇ ਵਾਪਸ ਹੋਈ ਹੈ ਤੇ ਇੱਥੇ ਵੀ ਵਾਪਸ ਹੋਣੀ ਚਾਹੀਦੀ ਹੈ। ਜਾਂ ਉਹ ਕਹਿ ਰਹੇ ਨੇ ਕਿ ਜੇ ਉੱਥੇ CBI ਦੀ ਜਾਂਚ ਹੋਈ ਤੇ ਇੱਥੇ ਵੀ ਕਰਵਾ ਲਓ, ਇੱਥੇ ਕੀ ਹੈ। ਪਰ ਇੱਕ ਵੱਡਾ ਸਵਾਲ ਇਹ ਹੈ ਕਿ ਜਿਹੜੇ ਬੰਦਿਆਂ ਨੂੰ ਕਹਿ ਰਹੇ ਨੇ ਕਿ ਦੇਖੋ ਮੋਨੋਪੋਲੀ ਇਹਨਾਂ ਨੇ ਫਿਰ ਕਰਵਾ ਦਿੱਤੀ ਜੀ ਕਾਰੋਬਾਰ ਤੇ, ਜਿਹਦੀ ਇਹ ਗੱਲ ਕਰਕੇ ਸੱਤਾ 'ਚ ਆਏ ਸਨ, ਉਹਦੇ ਵਿੱਚ ਮੈਂ ਹੈਰਾਨ ਆ ਕਿ ਵੇਖੋ ਗੱਲ ਕੀ ਹੈ ਕਿ ਇਸ ਮੁਆਵਲੇ ਦੇ ਵਿੱਚ ਇੱਕ ਦਿਲਚਸਪ ਤੱਥ ਇਹ ਹੈ ਕਿ ਇਹਨਾਂ ਦੇ ਰਾਜ ਦੇ ਵਿੱਚ ਬਹੁਤ ਕੁਝ ਕਰਨ ਵਾਲੇ ਸ਼ਰਾਬ ਦੇ ਕਾਰੋਬਾਰੀ ਜਿਹੜੇ ਕਿ ਵਿਧਾਇਕ ਤੱਕ ਵੀ ਬਣੇ, ਉਹ ਹੁਣ ਇੱਧਰ ਵੀ ਹੈ, ਉਹ ਇੱਧਰ ਵੀ ਆ ਗਏ। ਸੋ ਆਪਣੇ ਆਪ ਦੇ ਵਿੱਚ ਬੜੀਆਂ ਦਿਲਚਸਪ ਗੱਲਾਂ ਨੇ ਕਿ ਹੁਣ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਿਖ ਰਹੀਆਂ, ਪਰ ਉਹਨਾਂ ਬੰਦਿਆਂ ਤੇ ਦੋਸ਼ ਲੱਗਦੇ ਸੀਗੇ ਉਸ ਟਾਈਮ। ਇਹ ਸਾਰਾ ਕਾਰੋਬਾਰੀ ਸਮੇਟੀ ਬੈਠੇ ਛੋਟੇ ਕਾਰੋਬਾਰੀ ਨੂੰ ਇਹ ਜੇ ਇੱਥੇ ਟਿਕਣ ਹੀ ਨਹੀਂ ਦਿੰਦੇ। ਸੋ ਆਹ ਇਸ ਵੇਲੇ ਦੀ ਸੂਰਤ ਹਾਲ ਹੈ। ਦੋਸ਼ ਇਹਨਾਂ ਨੇ ਵੱਡੇ ਲਾਏ ਨੇ। ਦੋਸ਼ ਏਦਾਂ ਨਹੀਂ ਹੈ ਕਿ ਤੁਸੀਂ ਕਹਿ ਦਿਓ ਕਿ ਸੁਖਬੀਰ ਬਾਦਲ ਨੇ ਲਾਏ ਆ ਤੇ ਰੱਦ ਕਰ ਦਿਓ, ਨਹੀਂ। ਦੋਸ਼ ਜਿਹੜੇ ਆ ਉਹਨਾਂ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ। ਪਰ ਮੈਂ ਜਿਵੇਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਇਹਨਾਂ ਦਾ ਆਪਣਾ ਤਰਜਮਾਨ ਵੀ ਨਹੀਂ ਆਇਆ।